व्यूअर्स वेलकम बैक इन आवर प्रोग्राम जी राउत साहब साडी अगला मैसेज फेसबुक ते एक वीर जी दा है इन्हां ने यह सुनेहा आम आदमी पार्टी दे सिख समर्थकां नूं मुखातब हो के लिखिया है। ये लिखते हैं कई बंदे आप तां मूर्ख है ही लोकां दा ਉਂਝ ही खिंच जांदे ने कि केजरीवाल ने सिखां लई ओ कीता आ कीता। 84 ਦੇ ਕਤਲੇਆਮ ਦਾ ਮੁੱਦਾ ਅਕਾਲੀ ਦਲ ਬਾਦਲ ਤੇ ਭਾਜਪਾ ਹਰ ਚੋਣਾਂ ਵਿੱਚ ਜ਼ੋਰ-ਸ਼ੋਰ ਨਾਲ ਚੁੱਕਦੇ ਹਨ ਤੇ ਕਾਂਗਰਸ ਨਾਨਾਵਤੀ ਕਮਿਸ਼ਨ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਇਨਵੈਸਟੀਗੇਸ਼ਨ ਟੀਮਾਂ ਤੇ ਕਮੇਟੀਆਂ ਬਣਾ ਚੁੱਕੀ ਹੈ। ਅਕਾਲੀ ਦਲ ਬਾਦਲ ਭੁੱਲਰ ਦੀ ਰਿਹਾਈ ਲਈ ਹੋ ਹੱਲਾ ਕਰਦਾ ਹੈ ਤੇ ਕਾਂਗਰਸ ਗੁਜਰਾਤ ਦੇ ਸਿੱਖਾਂ ਦੇ ਹੱਕ 'ਚ ਕੇਜਰੀਵਾਲ ਤੋਂ ਵੀ ਗਰਮ ਬਿਆਨ ਦਿੰਦੀ ਹੈ। ਚੋਣਾਂ ਦੇ ਦਿਨਾਂ 'ਚ ਅਜਿਹੇ ਬਿਆਨ ਆਉਣੇ ਸੁਭਾਵਿਕ ਹਨ। ਸੋ ਕੇਜਰੀਵਾਲ ਨੇ ਵੀ ਦਾਗ ਦਿੱਤੇ। ਇਹ ਬਿਆਨ ਉਸ ਦਾ ਆਪਣਾ ਉੱਲੂ ਸਿੱਧਾ ਕਰਦੇ ਹਨ। 84 ਕਤਲੇਆਮ ਦੀ ਗੱਲ ਕਰਨਾ ਕਾਂਗਰਸ ਦੇ ਖਿਲਾਫ ਭੁਗਤਦਾ ਹੈ ਤੇ ਗੁਜਰਾਤ ਦੇ ਸਿੱਖਾਂ ਦੀ ਗੱਲ ਕਰਨੀ ਭਾਜਪਾ ਦੇ। ਇਸ ਲਈ ਉਹ ਆਪਣੇ ਮੰਤਵ ਲਈ ਕਰ ਰਿਹਾ ਹੈ। ਤੁਸੀਂ ਐਵੇਂ ਹੀ ਫੀਲਿੰਗ ਲਈ ਜਾ ਰਹੇ ਹੋ। ਪੰਜਾਬ ਅਤੇ ਸਿੱਖਾਂ ਦੇ ਮੁੱਦਿਆਂ ਤੇ ਕੇਜਰੀਵਾਲ ਸਣੇ ਸਾਰੇ ਚੁੱਪ ਨੇ। ਕੀ ਕੇਜਰੀਵਾਲ ਨੇ ਕਿਹਾ ਕਿ ਧਾਰਾ 25B ਖਤਮ ਕਰਾਂਗਾ? ਕੀ ਰਾਜਸਥਾਨ ਤੇ ਹਰਿਆਣੇ ਨੂੰ ਜਾਂਦਾ ਪੰਜਾਬ ਦਾ ਪਾਣੀ ਬੰਦ ਕਰਕੇ ਦਰਿਆਵਾਂ ਨੂੰ ਜੋੜਨ ਵਾਲੀ ਨੀਤੀ ਦਾ ਭੋਗ ਪਾਵਾਂਗਾ? ਕੀ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣਗੇ? ਕੀ ਹਰਿਆਣੇ ਅਤੇ ਹਿਮਾਚਲ ਪੰਜਾਬੀ ਨੂੰ ਦੂਜੀ ਜ਼ੁਬਾਨ ਦਾ ਦਰਜਾ ਅਤੇ ਦਿੱਲੀ 'ਚ ਬੰਦਾ ਹੱਕ ਦਿਵਾਵਾਂਗਾ? ਕੀ ਜੇਲ੍ਹਾਂ 'ਚ ਬੰਦ ਨੌਜਵਾਨ ਰਿਹਾ ਕੀਤੇ ਜਾਣਗੇ ਤੇ ਕਾਲੀਆਂ ਸੂਚੀਆਂ ਖਤਮ ਕੀਤੀਆਂ ਜਾਣਗੀਆਂ? ਕੀ ਡੇਰਿਆਂ ਨੂੰ ਨੱਥ ਪਾਈ ਜਾਵੇਗੀ ਤੇ ਕੁਕਰਮੀ ਡੇਰੇਦਾਰ ਦਾ ਅੰਦਰ ਕੀਤੇ ਜਾਣਗੇ? ਜੇ ਉਸ ਨੇ ਇਹਨਾਂ ਮੁੱਦਿਆਂ ਤੇ ਕੋਈ ਐਦ ਨਹੀਂ ਕੀਤਾ ਤਾਂ ਚੁੱਪ ਦਾ ਦਾਨ ਬਖਸ਼ੋ। ਆਪਣੀ ਵੋਟ ਦਾ ਆਪ ਫੈਸਲਾ ਕਰੋ। ਸਿੱਖਾਂ ਨੂੰ ਸਮਝਾਉਣ ਦੀ ਲੋੜ ਨਹੀਂ। ਇੰਡੀਆ ਟੀਵੀ ਵੇਖ ਕੇ ਲੇਖ ਲਿਖ ਦਿੰਦੀ ਆ ਲਗੋੜ। ਮੇਰੇ ਫੇਸਬੁੱਕ ਖਾਤੇ 'ਚ ਜਿੰਨੇ ਬੰਦੇ ਕਦੇ ਮਨਪ੍ਰੀਤ ਬਾਦਲ ਲਈ ਕੋਡੇ ਹੋਏ ਫਿਰਦੇ ਸੀ ਹੁਣ ਉਹੀ ਬੰਦੇ ਫਿਰ ਕੇਜਰੀਵਾਲ ਦੇ ਸਮਰਥਨ 'ਚ ਨਿਤਰੇ ਹੋਏ ਨੇ। ਕਰ ਲੋ ਬਈ ਆਪਣਾ ਰਾਂਝਾ ਰਾਜੀ। ਜੀ ਰਵਰ ਸਾਹਿਬ ਦੇਖੋ ਦਿਲਚਸਪ ਗੱਲ ਹੈ ਵੀ ਜਦੋਂ ਵੀ ਅਸੀਂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਬਾਰੇ ਕੋਈ ਕਮੈਂਟ ਇਸ ਪ੍ਰੋਗਰਾਮ 'ਚ ਕੀਤਾ ਹੈ ਜ਼ਾਹਰ ਹੈ ਕਿ ਉਹ ਕਿਤੇ ਨਾ ਕਿਤੇ ਫੇਸਬੁੱਕ ਤੇ ਵੀ ਸਾਡੇ ਵੱਲੋਂ ਵੀ ਪੋਸਟ ਹੁੰਦਾ ਟੀਵੀ 84 ਵੱਲੋਂ ਹੋਰ ਵੀ ਹੁੰਦਾ ਜੀ। ਤੇ ਜਿਵੇਂ ਮੈਂ ਅੱਗੇ ਕਿਹਾ ਸੀ ਵੀ ਜੇ ਉਹਦੇ ਥੱਲੇ 40 ਕਮੈਂਟ ਲਿਖੇ ਹੁੰਦੇ ਨੇ ਤੇ 35 ਜਿਹੜੇ ਨੇ ਉਹ ਸਾਡੇ ਖਿਲਾਫ ਹੁੰਦੇ ਨੇ ਕਿ ਜੀ ਇਹ ਤਾਂ ਹਰ ਇੱਕ ਕਿਸੇ ਨੂੰ ਵੀ ਨਹੀਂ ਬਖਸ਼ਦੇ ਹੈ, ਕਾਂਗਰਸ ਵੀ ਨਹੀਂ ਹੈ, ਬੀਜੇਪੀ ਨਹੀਂ ਹੈ, ਕਿੱਧਰ ਜਾਈਏ ਅਸੀਂ ਜੀ। ਲੇਕਿਨ ਹੁਣ ਮੈਂ ਇੱਕ ਤਬਦੀਲੀ ਦੇਖ ਰਿਹਾ ਪਿਛਲੇ ਹਫ਼ਤੇ ਤੋਂ। ਅਸੀਂ ਕ੍ਰਿਟਿਸਿਜ਼ਮ ਤਾਂ ਬਹੁਤ ਲਿਆ ਔਰ ਬੜੀ ਜਿਵੇਂ ਵੀ ਗੁਰੂ ਨੇ ਸਾਨੂੰ ਹਿੰਮਤ ਦਿੱਤੀ ਅਸੀਂ ਜੋ ਸੱਚ ਹੈ ਉਹ ਕਹਿਣ ਦੀ ਹਿੰਮਤ ਵੀ ਦਿਖਾਈ ਹੈ ਜੀ। ਪਰ ਹੁਣ ਪਾਸਾ ਬਦਲਣਾ ਸ਼ੁਰੂ ਹੋਇਆ। ਹੁਣ ਅਸੀਂ ਇਹ ਦੇਖਦੇ ਹਾਂ ਵੀ ਜੇ ਉਹ 35 ਕਮੈਂਟ ਵਾਲਾ ਸੀ ਤਾਂ ਹੁਣ ਉਹ 20 ਕਿਤੇ ਆ ਗਏ ਨੇ ਕਿਉਂਕਿ ਦੂਸਰੇ ਜਿਹੜੇ ਨੇ ਜਿਨ੍ਹਾਂ 'ਚ ਥੋੜੇ ਜਿਹੇ ਭਾਵਕ ਹੋ ਕੇ ਪਹਿਲਾਂ ਲੱਗੇ ਸੀ ਨਾਲ ਉਹਨਾਂ ਨੇ ਵੀ ਸੋਚਣਾ ਸ਼ੁਰੂ ਕੀਤਾ ਹੈ ਕਿ ਵੀ ਇਹ ਗੱਲ ਤਾਂ ਠੀਕ ਹੈ ਕਿ ਸਿੱਖ ਨੁਕਤਾ ਨਿਗਾਹ ਤੋਂ ਅਸੀਂ ਇਸ ਸਾਰੇ 'ਚੋਂ ਕੀ ਹਾਸਲ ਕਰਾਂਗੇ ਵੀ ਤੁਸੀਂ ਤਾਂ ਆਪਣੀ ਗੁਰੂ ਦੀ ਦਿੱਤੀ 3 ਫੁੱਟੀ ਤਲਵਾਰ ਛੱਡੀ, ਹੱਥ ਝਾੜੂ ਫੜ ਲਿਆ ਔਰ ਸਿਰ ਦੇ ਉੱਤੇ ਕਲਗੀ ਛੱਡੀ ਤੇ ਸਿਰ ਤੇ ਸਕਰੂ ਰੱਖ ਲਿਆ, ਸਕਰੂ ਬੰਨ ਲਿਆ ਕਿ ਜੀ ਇਹ ਹੁਣ ਅਸੀਂ ਆਮ ਚੌਂਕ 'ਚ ਵੀ ਖਲੋ ਗਿਆ ਕਿ ਬੰਦਾ ਸਕਰੂ ਬੰਨ ਕੇ ਤੇ ਝਾੜੂ ਫੜ ਕੇ। ਸੋ ਉਸ ਗੱਲ ਨੇ ਬਹੁਤਿਆਂ ਨੂੰ ਵੀ ਇਹ ਕਿਹਾ ਵੀ ਵਾਕਈ ਅਸੀਂ ਤਾਂ ਕਲਗੀ ਤਲਵਾਰ ਇਹ ਤਾਂ ਰਾਇਲ ਹੈ, ਸਾਨੂੰ ਤਾਂ ਗੁਰੂ ਨੇ ਰਾਇਲ ਬਣਾਇਆ, ਬਾਦਸ਼ਾਹ ਬਣਾਇਆ ਤੇ ਅਸੀਂ ਇਹ ਤਲਵਾਰ ਛੱਡ ਕੇ ਝਾੜੂ ਤੇ ਕਲਗੀ ਦੀ ਥਾਂ ਅਸੀਂ ਸਮਝਦੇ ਹਾਂ ਵੀ ਅਸੀਂ ਆਮ ਆਦਮੀ ਬਣ ਗਏ। ਇਹ ਠੀਕ ਨਹੀਂ ਹੈ। ਔਰ ਦੂਸਰੀ ਗੱਲ ਮੈਂ ਸਮਝਦਾ ਹਾਂ ਵੀ ਜਿਹੜੇ ਗੰਭੀਰ ਸਿੱਖ ਚਿੰਤਕ ਨੇ ਉਹ ਪਹਿਲਾਂ ਵੀ ਸੋਚਦੇ ਸੀ, ਕੁਝ ਜਿਹੜੇ ਨੇ ਉਲਾਰ ਹੋਏ ਨੇ। ਸੋ ਇਹ ਵੀਰ ਜੀ ਜਿਨ੍ਹਾਂ ਨੇ ਫੇਸਬੁੱਕ ਦੇ ਉੱਤੇ ਇਹ ਕਮੈਂਟ ਲਿਖਿਆ ਹਾਲਾਂਕਿ ਮੈਂ ਇਹਨਾਂ ਨੂੰ ਕ੍ਰੈਡਿਟ ਵੀ ਦੇਣਾ ਚਾਹੁੰਦਾ ਸੀ ਕੌਣ ਨੇ, ਪਰ ਜਿਹੜਾ ਸਾਡਾ ਸੋਰਸ ਚੜ੍ਹਦੀ ਕਲਾ ਰਾਈ ਸੀ ਉਹ ਮੈਨੂੰ ਕਹਿਣ ਲੱਗੇ ਵੀ ਹੋ ਸਕਦਾ ਉਹਨਾਂ ਨੇ ਵੀ ਕਾਪੀ ਪੇਸਟ ਕੀਤਾ ਹੋਏ, ਕਿਸੇ ਹੋਰ ਪਾਸਿਓਂ ਆਇਆ ਹੋਏ। ਸੋ ਇਹਦੇ 'ਚ ਕਈ ਵਾਰੀ ਫੇਸਬੁੱਕ ਤੇ ਪਤਾ ਨਹੀਂ ਹੁੰਦਾ ਕਿ ਐਗਜ਼ੈਕਟ ਇਹਦਾ ਆਥਰ ਕੌਣ ਹੈ। ਪਰ ਮੈਨੂੰ ਇਹ ਚੰਗਾ ਲੱਗਾ ਕਿ ਉਹਨਾਂ ਨੇ ਕੰਸੋਲੀਡੇਟ ਕੀਤਾ ਸਾਰੀ ਜਾਣਕਾਰੀ ਨੂੰ। ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਕਾਂਗਰਸ ਤੇ ਬੀਜੇਪੀ ਨੇ ਕਿਹੜੀਆਂ ਕਮੇਟੀਆਂ ਨਹੀਂ ਬਣਾਈਆਂ। ਜਿਵੇਂ ਹੁਣ ਜੇ ਕੇਜਰੀਵਾਲ ਨੂੰ ਇਹ ਕ੍ਰੈਡਿਟ ਜਾਂਦਾ ਹੈ ਵੀ ਉਹਨਾਂ ਨੇ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਬਣਾਈਆਂ ਤੇ ਨਾਨਾਵਤੀ ਕਮਿਸ਼ਨ ਬੀਜੇਪੀ ਨੇ ਬਣਾਇਆ ਸੀ, ਕਾਂਗਰਸ ਨੇ ਵੀ ਮਿਸ਼ਰਾ ਕਮਿਸ਼ਨ ਬਣਾਇਆ ਸੀ ਔਰ ਇਹਨਾਂ ਦੋਨਾਂ ਸਰਕਾਰਾਂ ਨੇ ਨਵੰਬਰ 84 ਦੇ ਲਈ ਲਗਭਗ ਕੋਈ ਨਰੂਲਾ ਕਮੇਟੀ, ਕੋਈ ਦੂਸਰੀ ਕਮੇਟੀ, ਰੋਸ਼ ਕਮੇਟੀ, ਇੱਦਾਂ ਦੀਆਂ ਕਈ ਕਮੇਟੀਆਂ ਤੇ ਕਈ ਕੁਝ ਬਣਾਇਆ ਸੀ। ਉਹਨਾਂ ਨੇ ਕਿਹਾ ਜੋ ਜਸਟਿਸ ਨਿਕਲ ਆਇਆ ਸੋ ਉਹਨੇ ਕਿਹਾ ਉਹਨੇ ਵੀ ਬਣਾ ਦਿੱਤਾ। ਫਿਰ ਉਹਨੇ ਕਿਹਾ ਵੀ ਕਿਉਂਕਿ ਨਵੰਬਰ 84 ਦੇ ਖਿਲਾਫ ਬੋਲਣਾ ਕੇਜਰੀਵਾਲ ਨੂੰ ਕਾਂਗਰਸ ਦੇ ਖਿਲਾਫ ਭੁਗਤਾਉਂਦਾ ਹੈ ਔਰ ਸਿੱਖ ਉਹਦੇ ਹੱਕ 'ਚ ਭੁਗਤਦੇ ਨੇ। ਜਦੋਂ ਗੁਜਰਾਤ ਦੇ ਕਿਸਾਨਾਂ ਦੀ ਗੱਲ ਕਰਦਾ ਕਿਉਂਕਿ ਗੁਜਰਾਤ 'ਚ ਬੀਜੇਪੀ ਦੀ ਸਰਕਾਰ ਹੈ, ਇਹ ਵੀ ਸਿਆਸੀ ਬਿਆਨ ਹੈ ਜਿਵੇਂ ਕਿ ਬਾਕੀਆਂ ਦੇ ਬਿਆਨ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਇਲਾਵਾ ਜਿਹੜੀ ਗੱਲ ਇਹਨਾਂ ਦੇ ਮੈਸੇਜ ਦੀ ਬੜੀ ਕੰਕਰੀਟ ਗੱਲ ਹੈ, ਉਹਨਾਂ ਨੇ 4-5 ਮੁੱਦੇ ਜਿਨ੍ਹਾਂ 'ਚ ਕੋਈ ਖਾਲਿਸਤਾਨ ਨਹੀਂ
ਜੀ ਜੀ। ਸਾਡਾ ਨੁਕਤਾ ਨਿਗਾਹ ਤਾਂ ਖਾਲਿਸਤਾਨ ਤੋਂ ਹੈ, ਅਸੀਂ ਤਾਂ ਪਹਿਲਾਂ ਹੀ ਦੇਖਦੇ ਹਾਂ ਵੀ ਸਾਡਾ ਕੌਮੀ ਘਰ ਕਿਵੇਂ ਨੇੜੇ ਆ ਸਕਦਾ ਜੀ। ਉਹਦੇ ਬਾਰੇ ਉਹਨੇ ਕਦੇ ਨਹੀਂ ਕਿਹਾ ਜੀ ਫੈਡਰਲ ਸਟਰਕਚਰ ਕਰ ਦਿਆਂਗੇ, ਸੰਵਿਧਾਨ ਨੂੰ ਜਿਹੜਾ ਉਹ ਤੋੜ ਦਿਆਂਗੇ ਜਾਂ ਉਹਦੀ ਥਾਂ ਦੇ ਉੱਤੇ ਕੋਈ ਨਵਾਂ ਜਿਹੜੀ ਹੈ ਅਸੀਂ ਸਿਸਟਮ ਦੇਾਂਗੇ। ਜੀ ਜੀ। ਇਹ ਵੀ ਹਾਲਾਂਕਿ ਸਾਡੀਆਂ ਜਿਹੜਾ ਨਿਸ਼ਾਨਾ ਹੈ ਉਹਦੇ ਨੇੜੇ ਉਹਨੂੰ ਪੂਰਾ ਨਹੀਂ ਕਰਦਾ, ਪਰ ਬੰਦਾ ਸੋਚਦਾ ਵੀ ਚਲੋ ਇਹਨੇ ਘੱਟੋ ਘੱਟ ਪ੍ਰੋਬਲਮ ਨੂੰ ਆਇਡੈਂਟੀਫਾਈ ਕੀਤਾ ਕਿ ਵੀ ਜਿਹੜੇ ਸੈਂਟਰਲਾਈਜੇਸ਼ਨ ਹੈ, ਪਾਵਰ ਇੱਕ ਹੱਥ 'ਚ ਹੋਣਾ ਉਹ ਨੁਕਸਾਨ ਕਰਦੇ। ਪਰ ਇਸ ਵੀਰ ਨੇ ਤਾਂ ਉਹ ਮੁੱਦੇ ਦਿੱਤੇ ਨੇ ਜਿਹੜੇ ਅਕਾਲੀਆਂ ਨੇ ਅਨੰਦਪੁਰ ਦੇ ਮੱਥੇ ਦੇ ਥੱਲੇ ਚੁੱਕੇ, ਜਿਨ੍ਹਾਂ 'ਚ ਉਹਨਾਂ ਨੇ ਕਿਹਾ ਵੀ ਕੀ ਕੇਜਰੀਵਾਲ ਨੇ ਕਿਹਾ ਵੀ ਧਾਰਾ 25B ਖਤਮ ਕਰੇਗਾ ਜਿਹੜੀ ਸਿੱਖਾਂ ਨੂੰ ਜਿਹੜੀ ਆ ਉਹ ਹਿੰਦੂ ਬਣਾਉਂਦੀ। ਫਿਰ ਉਹਨਾਂ ਨੇ ਕਿਹਾ ਵੀ ਵਾਟਰ ਇਸ਼ੂ, ਕੀ ਕੇਜਰੀਵਾਲ ਨੇ ਕਿਹਾ ਵੀ ਜਿਹੜਾ ਹਰਿਆਣਾ ਰਾਜਸਥਾਨ ਨੂੰ ਜਾਂਦਾ ਪਾਣੀ ਹੈ ਉਹ ਰੋਕੇਗਾ ਜਾਂ ਪੰਜਾਬ ਨੂੰ ਦੇਗਾ, ਜਾਂ ਉਹਨੇ ਕਿਹਾ ਵੀ ਜਿਹੜੀ ਸੈਂਟਰ ਗਵਰਨਮੈਂਟ ਦੀ ਇੱਕ ਸਕੀਮ ਹੈ ਕਿ ਜੀ ਰਿਵਰਸ ਨੂੰ ਅਸੀਂ ਆਪਸ ਦੇ ਵਿੱਚ ਜੋੜਨਾ ਹੈ ਦਰਿਆਵਾਂ ਨੂੰ, ਉਹਨੇ ਕਿਹਾ ਵੀ ਇਹ ਸਕੀਮ ਐਂਟੀ ਨੈਸ਼ਨਲ ਹੈ, ਦੇਸ਼ ਦੇ ਖਿਲਾਫ ਹੈ, ਅਸੀਂ ਜੋੜਨ ਦਾ ਕੀ ਮਤਲਬ ਹੈ? ਉਹੀ ਹੈ ਵੀ ਸਤਲੁਜ ਦਾ ਪਾਣੀ ਜਿਹੜਾ ਹੈ ਜਿਹੜਾ ਸਤਲੁਜ ਯਮੁਨਾ ਲਿੰਕ ਨਹਿਰ ਕੀ ਸੀ ਕਿ ਸਤਲੁਜ ਦਾ ਪਾਣੀ ਜਮਨਾ 'ਚ ਪਾਓ, ਰਾਵੀ ਦਾ ਜਿਹੜਾ ਉਹ ਫਲਾਣੇ 'ਚ ਪਾਓ, ਸੋ ਉਹ ਵੀ ਦਰਿਆਵੀ ਲੁੱਟ ਦਾ, ਇਹਦੇ ਤੇ ਵੀ ਉਹਨੇ ਕਦੇ ਕੋਈ ਸਟੈਂਡ ਨਹੀਂ ਲਿਆ। ਫਿਰ ਉਹਨਾਂ ਨੇ ਕਿਹਾ ਜੀ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ, ਜਿਹੜੀ ਅਨੰਦਪੁਰ ਮੱਤੇ ਦੀ ਮੰਗ ਸੀ ਕਿ ਪੰਜਾਬੀ ਸੂਬਾ ਕੰਪਲੀਟ ਕਰੋ, ਰਾਜਧਾਨੀ ਬਾਹਰ ਹੈ, ਕਿ ਕੇਜਰੀਵਾਲ ਨੇ ਕਿਹਾ ਵੀ ਜੇ ਉਹਦੀ ਸਰਕਾਰ ਬਣੀ ਤੇ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਗਾ। ਫਿਰ ਪੰਜਾਬੀ ਸੈਕੰਡ ਲੈਂਗੁਏਜ, ਕਿ ਹਰਿਆਣਾ, ਹਿਮਾਚਲ, ਦਿੱਲੀ ਜਿੱਥੇ ਵੱਡੀ ਗਿਣਤੀ 'ਚ ਪੰਜਾਬੀ ਵਸਦੇ ਨੇ ਉਹਦੇ 'ਚ ਜ਼ੁਬਾਨੀ ਕਲਾਮੀ ਕਹਿ ਦਿੰਦੇ ਨੇ ਕਿ ਜੇ ਪੰਜਾਬੀ ਹੋਏਗੀ। ਹਿਮਾਚਲ ਨੇ ਉਰਦੂ ਲਾਇਆ ਸੀ, ਇਹਨਾਂ ਨੇ ਤਮਿਲ ਲਾਈ ਸੀਗੀ ਹਰਿਆਣੇ ਵਾਲਿਆਂ ਨੇ, ਹੁਣ ਕਹਿਣ ਨੂੰ ਤਾਂ ਤਮਿਲ ਹਟਾ ਦਿੱਤੀ ਹੈ, ਪਰ ਅੱਜ ਵੀ ਉੱਥੇ ਸ਼ਾਇਦ 100 ਪੰਜਾਬੀ ਟੀਚਰ ਵੀ ਨਹੀਂ ਨੇ ਜਿਹੜੇ ਉਹਨਾਂ ਨੇ ਅਪਾਇੰਟ ਕੀਤੇ ਹੋਣ। ਉਹ ਬੱਚੇ ਜੇ ਹੁਣ ਉਹ ਤਮਿਲ ਨਹੀਂ ਪੜਾਉਂਦੇ ਉਹਨਾਂ ਨੂੰ ਸੰਸਕ੍ਰਿਤ ਪੜਾਉਣ ਲੱਗ ਗਏ। ਫਿਰ ਉਹਨਾਂ ਨੇ ਕਿਹਾ ਵੀ ਕਾਲੀਆਂ ਸੂਚੀਆਂ, ਵੀ ਇਹਨੇ ਕਿਹਾ ਕਿ ਵੀ ਜਿਹਦੇ ਕੋਲ ਆਈ ਪਾਵਰ ਤੇ ਜਿਹੜੇ ਬਾਹਰ ਬੈਠੇ ਨੇ ਸਿੱਖ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਹਰਮੰਦਰ ਨਾਲੋਂ ਤੋੜਿਆ ਹੋਇਆ ਹੈ, ਉਹਨਾਂ ਦੇ ਤੁਸੀਂ ਉਸ ਗੁਰੂਆਂ ਦੀ ਧਰਤੀ ਤਾਂ ਨਹੀਂ ਆ ਸਕਦੇ। ਫਿਰ ਉਹਨਾਂ ਨੇ ਕਿਹਾ ਵੀ ਜੇਲ੍ਹਾਂ 'ਚ ਬੰਦ ਨੌਜਵਾਨ ਕਿ ਜਿਹੜੇ ਪੰਜਾਬ ਦੇ ਵਿੱਚ ਭਾਰਤ ਭਰ ਦੇ ਵਿੱਚ ਨੇ ਇਹਨਾਂ ਇਸ਼ੂਜ਼ ਦੇ ਉੱਤੇ ਕਿ ਸੋ ਇਹ ਇਸ਼ੂ ਜਿਹੜੇ ਨੇ ਇਹਨੂੰ ਤਾਂ ਕੋਈ ਚਾਰਜ ਨਹੀਂ ਕਰ ਸਕਦਾ ਕਿ ਜੀ ਇਹ ਖਾਲਿਸਤਾਨੀ ਨੇ। ਇਹ ਤਾਂ ਕਹਿਣਗੇ ਜੀ ਉਹ ਖਾਲਿਸਤਾਨ ਦੀ ਹਮਾਇਤ ਕਿਵੇਂ ਕਰ ਸਕਦਾ, ਤੇ ਬਾਹਰਲੇ ਖਾਲਿਸਤਾਨੀਆਂ ਨੇ ਰੌਲਾ ਪਾਉਣਾ ਹੀ ਹੈ ਕਿਉਂਕਿ ਇਹਨਾਂ ਦਾ ਬ੍ਰੈਡ ਬਟਰ ਹੈ ਰੌਲਾ ਪਾਉਣਾ। ਇਹ ਵੀ ਕਹਿੰਦੇ ਨੇ ਨਾ ਲੋਕ ਜੀ ਕਿ ਦੁਕਾਨਾਂ ਖੋਲੀਆਂ ਜੀ ਆਪਣੀਆਂ ਔਰ ਇਹ ਤਾਂ ਦੁਕਾਨ ਚਲਾਉਣਾ ਚਾਹੁੰਦੇ ਨੇ, ਇਹ ਕਿਵੇਂ ਉੱਥੇ ਹੋਣ ਦੇਣਗੇ ਕੋਈ ਗੱਲ। ਪਰ ਇਹ ਸਾਰੇ ਇਸ਼ੂ ਜਿਹੜੇ ਇਸ ਵੀਰ ਨੇ ਲਿਆਂਦੇ ਨੇ, ਉਹਨਾਂ ਨੇ ਕਿਹਾ ਵੀ ਦੱਸੋ। ਫਿਰ ਇੱਕ ਜਿਹੜੀ ਗੱਲ ਉਹਨਾਂ ਨੇ ਕਹੀ, ਅਸੀਂ ਵੀ ਇਹ ਕਹੀ ਹੈ ਕਿ ਵੀ ਇਹ ਸਾਰੇ ਹੀ ਉਹ ਜੇ ਬੈਕ ਡਾਟਾ ਦੇਖੋ, ਇਹ ਉਹੀ ਲੋਕ ਨੇ ਜਿਹੜੇ ਮਨਪ੍ਰੀਤ ਬਾਦਲ ਦੇ ਵੀ ਜਿਹੜੇ ਨੇ ਉਹ ਬੜੇ ਪ੍ਰੇਮੀ ਬਣੇ ਸੀ, ਉਹਦਾ ਵੀ ਝੰਡਾ ਚੁੱਕਿਆ ਸੀ। ਮੈਂ ਇਸ ਹਫ਼ਤੇ ਦੀ ਲਿਖ ਚ ਕਿਹਾ, ਮੈਂ ਕਿਹਾ ਜੀ ਇੱਕੋ ਕਲਾਸ ਹੈ ਜਿਹੜੇ ਰਹਿੰਦੇ ਹੀ ਨੇ ਕਿ ਜਿਹਦੇ ਮਗਰ ਥੋੜੀ ਜਿਹੀ ਪਿੱਛੇ ਸਵਾਹ ਲੱਗੀ ਹੋਏ ਉਹਦੇ ਮਗਰ ਤੁਰ ਪੈਂਦੇ ਨੇ ਕਿ ਜੋਗੀ ਆਇਆ ਪਹਾੜੋਂ ਉਤਰ ਕੇ, ਕੋਈ ਦੇ ਕੇ ਹੀ ਜਾਏਗਾ ਸਾਨੂੰ ਕੁਝ, ਬੜਾ ਵੱਡਾ ਜੋਗੀ ਹੈ। ਸੋ ਇਹ ਹੁਣ ਪਹਿਲਾਂ ਮਨਪ੍ਰੀਤ ਬਾਦਲ ਦੇ ਮਗਰ ਸਵਾਹ ਦੇਖ ਕੇ ਉਹਦੇ ਮਗਰ ਤੁਰੇ ਸੀ, ਤੇ ਉਹਨੇ ਕਿਹਾ ਆਲਮੋਸਟ ਉਹੀ ਸਾਰੇ ਨੇ ਜਿਹੜੇ ਹੁਣ ਮਨਪ੍ਰੀਤ ਬਾਦਲ ਨੇ ਕੀ ਕੀਤਾ। ਮਨਪ੍ਰੀਤ ਬਾਦਲ ਨੇ ਪਹਿਲਾਂ ਛੜਵੀਂ ਪੱਗ ਬੰਨੀ, ਖਟਕੜ ਕਲਾਂ ਗਿਆ, ਭਗਤ ਸਿੰਘ ਦਾ ਨਾਰਾ, ਸਾਰੇ ਭਗਤ ਸਿੰਘ ਬਣ ਗਏ ਜਿਹੜੇ ਉਹਦੇ ਸਪੋਰਟ 'ਚ ਵੀ ਆਉਂਦੇ ਸੀ। ਉਹ ਖੱਟੀਆਂ ਪੀਲੀਆਂ ਜਿਹੜੀਆਂ ਪੱਗਾਂ ਨੇ ਉਹ ਬੰਨ ਕੇ ਤੇ ਉਹ ਭਗਤ ਸਿੰਘ ਬਣੇ ਸੀ। ਉਹ ਭਗਤ ਸਿੰਘ ਦਾੜੀ ਕੱਟ, ਮਨਪ੍ਰੀਤ ਬਾਦਲ ਜਿਹੜਾ ਉਹਦੇ ਪੈਰਾਂ ਵਰਗਾ ਵੀ ਨਹੀਂ ਭਗਤ ਸਿੰਘ ਦੇ, ਉਹਨੇ ਆਪਣਾ ਸੌਦਾ ਕੀਤਾ ਉਹਨਾਂ ਨਾਲ, ਕਾਂਗਰਸ ਦੇ ਨਾਲ ਜਾ ਕੇ ਬਠਿੰਡੇ ਰਲ ਗਿਆ। ਤੇ ਜੇ ਆਪਣੇ ਵੀਰ ਜਿਨ੍ਹਾਂ ਨੇ ਲਿਖਤ ਲਿਖੀ ਹੈ ਵੀ ਉਹ ਤਾਂ ਅਬਦਾਲੀ ਦਲ ਦਾ ਵੀ ਉਹ ਵੱਡੇ ਸਮਝੌਤੇ 'ਚ ਆਏ ਵੀ ਸਾਹਮਣੇ ਆ ਜਾਏਗਾ। ਪਰ ਇੱਕ ਤਾਂ ਗੱਲ ਸਾਹਮਣੇ ਆ ਗਈ ਕਿ ਵਿਚਾਰੇ ਜਿਹੜੇ ਭਗਤ ਸਿੰਘ ਦਾ ਉਹਨੂੰ ਸਮਝਦੇ ਸੀ ਵੀ ਹੁਣ ਇਹ ਗੱਲ ਨੂੰ ਅੱਗੇ ਤੋਰੇਗਾ, ਉਹਨਾਂ ਨੇ ਆਪਣੇ ਉਹ ਜਿਹੜਾ ਝਾੜ ਝੂੜ ਕੇ ਕੱਪੜੇ ਤੇ ਹੁਣ ਉਹ ਕੇਜਰੀਵਾਲ ਦਾ ਝਾੜੂ ਫੜ ਲਿਆ ਉਹਨਾਂ ਨੇ ਕਿ ਜਿਹੜੀ ਮਿੱਟੀ ਝਾੜੀ ਹੈ ਇਹਨੂੰ ਥੱਲੋਂ ਸਾਫ਼ ਕਰੋ। ਸੋ ਉਹਨਾਂ ਨੇ ਕਿਹਾ ਅਖੀਰ 'ਚ ਕਿ ਵੀ ਤੁਸੀਂ ਰਾਂਝਾ ਰਾਜੀ ਕਰ ਲਓ, ਉਦੋਂ ਤੱਕ ਅਗਲਾ ਜੋਗੀ ਡੀਕੋ ਵੀ ਕਿਹੜਾ ਸਵਾਹ ਵਾਲਾ ਆਏ, ਤਾਂ ਫਿਰ ਉਹਦੇ ਮਗਰ ਔਲਖ ਨਿਰੰਜਨ ਉਹ ਵੀ ਕਰਦਾ, ਤੁਸੀਂ ਵੀ ਮਗਰ ਕਰਦੇ ਜਾਓ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਸਾਨੂੰ ਲਿਖਿਆ ਜੀ। ਸਾਡੀ ਅਗਲੀ ਈਮੇਲ ਸਪੇਨ ਤੋਂ ਵੀਰ ਜੋਰਾਵਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੇਰੀ ਪਹਿਲੀ ਈਮੇਲ ਦਾ ਜਵਾਬ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਆਪ ਜੀ ਦਾ ਪ੍ਰੋਗਰਾਮ ਸੱਚੋ ਸੱਚ ਬਹੁਤ ਪਸੰਦ ਕਰਦਾ ਹਾਂ ਜੀ, ਅਤੇ ਰੋਜ਼ 2 ਵਾਰ ਦੇਖਦਾ ਹਾਂ। 9 ਵਜੇ ਜਦੋਂ ਸਪੇਨ ਵਿੱਚ ਦੁਪਹਿਰ ਦੇ 2 ਵਜੇ ਅਤੇ 1 ਵਜੇ ਜਦੋਂ ਸਪੇਨ ਵਿੱਚ ਸ਼ਾਮ ਦੇ 9 ਵਜੇ ਹਨ। ਆਪ ਜੀ ਦਾ ਪ੍ਰੋਗਰਾਮ ਬਹੁਤ ਇਨਫੋਰਮੇਟਿਵ ਹੁੰਦਾ ਹੈ। ਜਦੋਂ ਤੁਸੀਂ ਇੰਡੀਆ ਦੀਆਂ ਧੱਜੀਆਂ ਉਡਾਉਂਦੇ ਹੋ, ਮਨ ਨੂੰ ਸਕੂਨ ਮਿਲਦਾ ਹੈ। ਡਾਕਟਰ ਸਾਹਿਬ ਜੀ, ਮੈਂ ਖਾਲਿਸਤਾਨ ਦਾ ਹਮਾਇਤੀ ਹਾਂ, ਇਸ ਕਰਕੇ ਮੇਰੀ ਪੂਰੀ ਹਮਾਇਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਹੈ। ਪਰ ਪਾਰਟੀ ਦਾ ਵਤੀਰਾ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਪਾਰਟੀ ਇਲੈਕਸ਼ਨ ਜਿੱਤਣ ਲਈ ਨਹੀਂ ਲੜ ਰਹੀ। ਪਾਰਟੀ ਦਾ ਕੋਈ ਖਾਸ ਚੋਣ ਪ੍ਰਚਾਰ ਨਹੀਂ ਹੈ। ਇੰਟਰਨੈਟ ਤੇ ਪਾਰਟੀ ਬਿਲਕੁਲ ਫੇਲ ਹੈ। ਵੈਬਸਾਈਟ ਤੇ ਕੋਈ ਅਪਡੇਟ ਨਹੀਂ ਹੈ। ਕੁਝ ਪੇਜਾਂ ਤਾਂ ਲਿੰਕ ਨਹੀਂ ਚੱਲਦਾ।
ਵੈਬਸਾਈਟ ਤੇ ਕਿਤੇ ਵੀ ਪਾਰਟੀ ਦਾ ਚੋਣ ਨਿਸ਼ਾਨ ਨਹੀਂ ਹੈ। ਫੇਸਬੁੱਕ ਤੇ ਜਿੰਨੇ ਵੀ ਪਾਰਟੀ ਦੇ ਪੋਸਟਰ ਨੇ ਸਾਰੇ ਚੋਣ ਨਿਸ਼ਾਨ ਤੋਂ ਬਿਨਾਂ ਨੇ। ਇੱਥੋਂ ਤੱਕ ਕਿ ਮੈਨੂੰ ਵੀ ਪਾਰਟੀ ਦਾ ਚੋਣ ਨਿਸ਼ਾਨ ਨਹੀਂ ਪਤਾ। ਇਹ ਪਾਰਟੀ ਦੀ ਇੰਨੀ ਅਣਗਹਿਲੀ ਕਿਉਂ ਹੈ? ਪਰ ਪਾਰਟੀ ਦੀ ਹਾਰ ਨਾਲ ਖਾਲਿਸਤਾਨ ਦੇ ਮੁੱਦੇ ਤੇ ਅਸਰ ਪੈਂਦਾ ਹੈ ਕਿ ਪੰਜਾਬ ਵਿੱਚ ਖਾਲਿਸਤਾਨ ਦਾ ਕੋਈ ਸਪੋਰਟ ਨਹੀਂ ਹੈ। ਕਿਰਪਾ ਕਰਕੇ ਇਹ ਮੈਸੇਜ ਪਾਰਟੀ ਤੱਕ ਪਹੁੰਚਾ ਦਿਓ ਕਿ ਸਾਰੇ ਸੋਰਸਾਂ ਤੋਂ ਪੂਰਾ ਲਾਭ ਲੈਣ ਤੇ ਮੈਨੂੰ ਵੀ ਦੱਸਣਾ ਕਿ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ। ਹੋਈਆਂ ਪੁੱਲਾਂ ਦੀ ਖਿਮਾ, ਆਪ ਦਾ ਸ਼ੁਭਚਿੰਤਕ ਜ਼ੋਰਾਵਰ ਸਿੰਘ, ਸਪੇਨ। ਲੀਡਰ ਸਾਹਿਬ ਇਸ ਮੈਂ ਬਰੀਫ ਹੀ ਉਹਨਾਂ ਨੇ ਕਿਉਂਕਿ ਕੰਪਲੀਟ ਹੀ ਕੀਤਾ ਜੀ ਜੀ। ਵੀਰ ਜ਼ੋਰਾਵਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸਪੇਨ ਤੋਂ ਲਿਖਿਆ ਜੀ ਔਰ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਧੱਜੀਆਂ ਉਡਾਉਂਦੇ ਆ ਉਹਨਾਂ ਨੂੰ ਬੜਾ ਸਕੂਨ ਮਿਲਦਾ। ਦੇਖੋ ਤਾਂ ਚੌਕਾ ਵੱਜੇ, ਛਿੱਕਾ ਵੱਜੇ, ਉਹ ਬਾਹਰ ਵਾਲਿਆਂ ਨੂੰ ਮਿਲਦਾ ਹੀ ਹੈ ਸਕੂਨ, ਪਰ ਸਾਡਾ ਮਕਸਦ ਸਿਰਫ ਉਹਨਾਂ ਦੀਆਂ ਧੱਜੀਆਂ ਉਡਾਉਣਾ ਹੀ ਨਹੀਂ ਹੈ। ਅਸੀਂ ਇਹ ਸਮਝਦੇ ਹਾਂ ਵੀ ਆਪਣੇ ਕੌਮੀ ਘਰ ਲਈ ਜਿਹੜੀ ਕੋਈ ਵੀ ਗੱਲ ਸਾਡੇ ਗੋਲ ਨੂੰ ਨੇੜੇ ਲਿਆਂਦੀ ਹੈ ਔਰ ਇਹਨਾਂ ਦੇ ਝੂਠ ਨੂੰ ਐਕਸਪੋਜ਼ ਕਰਦੀ ਹੈ, ਉਹਨੂੰ ਅਸੀਂ ਹੋ ਸਕਦਾ ਕਈ ਵਾਰ ਐਗਰੈਸਿਵ ਅੰਦਾਜ਼ ਹੁੰਦਾ ਹੈ, ਕਈਆਂ ਨੂੰ ਬਹੁਤ ਚੰਗਾ ਲੱਗਦਾ ਹੈ। ਕਈਆਂ ਨੇ ਮੈਨੂੰ ਇਹ ਵੀ ਕਿਹਾ ਕਿ ਜੇ ਤੁਸੀਂ ਜ਼ਰਾ ਕਈ ਵਾਰੀ ਜ਼ਿਆਦਾ ਗੁੱਸੇ 'ਚ ਆ ਜਾਂਦੇ ਹੋ ਤੇ ਕਹਿੰਦੇ ਬਾਦਲ ਦਾ ਨਾਂ ਸੁਣਦੇ ਹੋ ਤੁਸੀਂ ਬਹੁਤ ਹੀ ਗੁੱਸੇ 'ਚ ਆ ਜਾਂਦੇ ਹੋ ਜੀ। ਪਰ ਸਾਡਾ ਮਕਸਦ ਜਿਹੜਾ ਅਲਟੀਮੇਟਲੀ ਇਹੀ ਹੁੰਦਾ ਹੈ ਕਿ ਵੀ ਅਸੀਂ ਸੱਚ ਦੇ ਆਇਨੇ ਦੇ ਨਾਲ ਹੀ ਦੇਖੀਏ ਹਰ ਤੱਥ ਨੂੰ ਔਰ ਸੱਚ ਨੂੰ ਆਪਣੇ ਸਰੋਤਿਆਂ ਤੱਕ, ਆਪਣੇ ਦਰਸ਼ਕਾਂ ਤੱਕ ਪਹੁੰਚਾਈਏ ਜੀ। ਉਹਨਾਂ ਦੀ ਜਿਹੜੀ ਮੇਨ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਓਵਰਆਲ ਵੈਬਸਾਈਟ ਜਾਂ ਚੋਣ ਨਿਸ਼ਾਨ ਨਾ ਹੋਣਾ, ਅਪਡੇਟ ਨਾ ਹੋਣਾ ਜਾਂ ਮੈਸੇਜ ਨਾ ਹੋਣਾ ਸੰਬੰਧੀ ਹੈ ਜੀ। ਮੈਂ ਜਿਵੇਂ ਉਹਨਾਂ ਨੇ ਕਿਹਾ ਮੈਂ ਇਸ ਨੂੰ ਉਹਨਾਂ ਦੇ ਅਹੁਦੇਦਾਰਾਂ ਤੱਕ ਵੀ ਫਾਰਵਰਡ ਕਰ ਦਿੱਤੀ ਹੈ ਈਮੇਲ। ਵਰਬਲੀ ਵੀ ਮੈਨੂੰ ਮੌਕਾ ਬਣੇਗਾ ਮੈਂ ਜ਼ਰੂਰ ਕਵਾਂਗਾ ਜੀ ਜੀ। ਬਾਕੀ ਹੋ ਸਕਦਾ ਜਿਹੜਾ ਉਹਨਾਂ ਨੇ ਚੋਣ ਨਿਸ਼ਾਨ ਬਾਰੇ ਪੁੱਛਿਆ ਹੈ, ਮੇਰਾ ਖਿਆਲ ਹੈ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਹੁੰਦਾ ਹੈ ਜਦੋਂ ਤੱਕ ਕੋਈ ਕਿਸੇ ਪਾਰਟੀ ਦਾ ਇੱਕ ਨਿਸ਼ਚਿਤ ਜਿੰਨਾ ਕੁ ਉਹਨਾਂ ਨੇ ਵੋਟ ਬੈਂਕ ਜਿੰਨੇ % ਰੱਖਿਆ ਹੁੰਦਾ ਹੈ ਜੀ ਉਨਾ ਕੁ ਹੋ ਜਾਏ ਫਿਰ ਉਹਨਾਂ ਦਾ ਪਰਮਾਨੈਂਟ ਚੋਣ ਨਿਸ਼ਾਨ ਹੁੰਦਾ ਹੈ। ਜਿਵੇਂ ਨੈਸ਼ਨਲ ਪਾਰਟੀਆਂ ਨੇ, ਕਾਂਗਰਸ ਹੈ ਜਾਂ ਬੀਜੇਪੀ ਹੈ, ਪੰਜਾਬ 'ਚ ਵੀ ਬਾਦਲ ਅਕਾਲੀ ਦਲ ਦਾ ਤੱਕੜੀ ਹੈ ਕਿਉਂਕਿ ਉਹਨਾਂ ਦੇ ਕੋਲ 19% ਹੈ। ਮੇਰਾ ਆਪਣਾ ਖਿਆਲ ਹੈ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੋਲ ਸ਼ਾਇਦ 19% ਆਫ ਵੋਟਸ ਨਾ ਹੋਏ ਕਿ ਉਹਨੂੰ ਐਜ਼ ਏ ਨੈਸ਼ਨਲ ਪਾਰਟੀ ਰੈਕਗਨੀਸ਼ਨ ਹੋਏ। ਇਸ ਲਈ ਹੋ ਸਕਦਾ ਹੈ ਵੀ ਇਹ ਜਿਹੜੀਆਂ ਦੂਸਰੀਆਂ ਧਿਰਾਂ ਨੇ ਇਹਨਾਂ ਨੂੰ ਚੋਣ ਨਿਸ਼ਾਨ ਨੇੜੇ ਆ ਕੇ ਹੀ ਮਿਲਦਾ ਹੈ ਜਦੋਂ ਕਿ ਉਹਨਾਂ ਦੇ ਉਮੀਦਵਾਰ ਫਾਈਲ ਕਰ ਦਿੰਦੇ ਨੇ ਤੇ ਫਿਰ ਜਿਹੜੇ ਫਿਕਸ ਨਿਸ਼ਾਨ ਤਾਂ ਉਹਨਾਂ ਨੇ ਪੱਕੀਆਂ ਪਾਰਟੀਆਂ ਨੂੰ ਦਿੱਤੇ ਹੁੰਦੇ ਨੇ, ਬਾਕੀਆਂ ਦੇ ਵੇਰੀ ਕਰਦੇ ਰਹਿੰਦੇ ਨੇ। ਕਿਉਂਕਿ ਮੈਂ ਇਹ ਆਪਣੇ ਮੈਨੂੰ ਐਗਜ਼ੈਕਟ ਨਹੀਂ ਪਤਾ, ਮੈਂ ਇਸ ਹਵਾਲੇ ਨਾਲ ਹੀ ਕਹਿ ਰਿਹਾ ਕਿ ਕੱਲ ਇੱਕ ਨਿਊਜ਼ ਆਈਟਮ ਸੀ ਕਿ ਪਹਿਲਾਂ ਮਨਪ੍ਰੀਤ ਬਾਦਲ ਨੇ ਕਿਹਾ ਸੀ ਜੀ ਕਿ ਮੈਂ ਆਪਣੇ ਪਾਰਟੀ ਨਿਸ਼ਾਨ ਦੇ ਉੱਤੇ ਹੀ ਰਨ ਕਰਾਂਗਾ ਭਾਵੇਂ ਕਾਂਗਰਸ ਔਰ ਕਮਿਊਨਿਸਟ ਮੈਨੂੰ ਹਮਾਇਤ ਕਰ ਰਹੇ ਨੇ, ਉਹਦੀ ਪਾਰਟੀ ਦਾ ਚਿੰਨ੍ਹ ਪਤੰਗ ਹੈ। ਪਰ ਫਿਰ ਕੱਲ ਮੈਂ ਖਬਰ ਦੇਖ ਰਿਹਾ ਸੀ ਕਿ ਉਹਨੂੰ ਸ਼ਾਇਦ ਕਾਂਗਰਸ ਦੇ ਚੋਣ ਨਿਸ਼ਾਨ ਤੇ ਹੀ ਰਨ ਕਰਨਾ ਪਏ ਕਿਉਂਕਿ ਜਿਹੜਾ ਪਤੰਗ ਉਹਦੇ ਕੋਲ ਉਨੀਆਂ ਵੋਟਾਂ ਨਹੀਂ ਉਹਦੇ ਕੋਲ ਹੈਗੀਆਂ ਕਿ ਉਹ ਰੈਕਗਨਾਈਜ਼ਡ ਪਾਰਟੀ ਨਹੀਂ ਹੈ ਕਿ ਉਹਨੂੰ ਪੱਕੇ ਤੌਰ ਤੇ ਹੀ ਉਹ ਨਿਸ਼ਾਨ ਮਿਲੇਗਾ। ਜੇ ਕੋਈ ਹੋਰ ਪਾਰਟੀ ਕਹਿੰਦੀ ਹੈ, ਉਮੀਦਵਾਰ ਕਹਿੰਦਾ ਹੈ ਕਿ ਪਤੰਗ ਹੈ ਤਾਂ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਹੈ ਉਹ ਡਿਸਕ੍ਰਿਸ਼ਨ ਹੈ ਉਹ ਦੇ ਸਕਦਾ। ਸੋ ਮੈਂ ਸਮਝਦਾ ਵੀ ਮੈਨੂੰ ਇਹ ਲੱਗਦਾ ਵੀ ਇਹ ਕਾਰਨ ਹੋਏਗਾ। ਇਸ ਲਈ ਉਹਨਾਂ ਦੀ ਜਿਹੜੀ ਵੈਬਸਾਈਟ ਤੇ ਵੀ ਜੋ ਪਾਉਂਦੇ ਨੇ ਬਿਨਾਂ ਚੋਣ ਨਿਸ਼ਾਨ ਤੋਂ ਹੈ ਲੇਕਿਨ ਜ਼ਰੂਰ ਮੈਂ ਇਸ ਨੂੰ ਫਾਰਵਰਡ ਕਰਾਂਗਾ ਔਰ ਇਹਨਾਂ ਦਾ ਬਹੁਤ ਧੰਨਵਾਦ। ਸਪੇਨ ਯੂਰਪ ਦਾ ਇੱਕ ਹਮੇਸ਼ਾ ਹੀ ਟਰਨਿੰਗ ਪੁਆਇੰਟ ਰਿਹਾ ਬ੍ਰਿਟੇਨ ਔਰ ਫਰਾਂਸ ਤੋਂ ਬਾਅਦ ਤੇ ਸਾਡੇ ਵੀਰ ਜ਼ੋਰਾਵਰ ਸਿੰਘ ਜਿਹੜੇ ਜ਼ੋਰ ਵਾਲੇ ਵੀ ਨੇ ਸਪੇਨ 'ਚ ਬੈਠੇ ਨੇ, ਪ੍ਰੋਗਰਾਮ ਵੀ ਦੇਖਦੇ ਨੇ ਔਰ ਉੱਥੋਂ ਬੈਠ ਕੇ ਜਿਹੜਾ ਪੰਥ ਦੀ ਚੜ੍ਹਦੀ ਕਲਾ ਵੀ ਲੋਚਦੇ ਨੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਇਸ ਦੇ ਨਾਲ ਨੇ ਬ੍ਰੇਕ। ਵਿਊਅਰਸ ਅਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।